ਜਿਹੜਾ ਮਹਿਮੂਦ ਗਜ਼ਨਵੀ ਦੇ ਨਾਲ ਸਾਰੀ ਕਹਾਣੀ ਬੁੱਤੋ ਸ਼ਿਕੰਦ ਦੀ ਜੋੜੀ ਜਾਂਦੀ ਹੈ। ਇਨਫੈਕਟ ਇਸ ਦੀ ਸ਼ੁਰੂਆਤ ਇਹਨਾਂ ਨੇ ਹੀ ਕੀਤੀ ਬੁੱਧ ਧਰਮ ਦੀਆਂ ਕਰਕੇ। ਹੁਣ ਇੱਕ ਪਾਸੇ ਆਪਣੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਤੱਕ ਇਹ ਜਿਨ੍ਹਾਂ ਨੂੰ ਬੁੱਤ ਤੋੜਨ ਵਾਲੇ ਔਰ ਜਿਨ੍ਹਾਂ ਨੂੰ ਜ਼ੁਲਮ ਕਰਨ ਵਾਲੇ ਔਰ ਜਿਨ੍ਹਾਂ ਦੇ ਉੱਤੇ ਉਹ ਸਾਰੇ ਇਲਜ਼ਾਮ ਲਾਉਂਦੇ ਨੇ, ਅੱਜ ਜਿਹੜੇ 5 ਸਾਲ ਪਹਿਲਾਂ ਕਾਬਜ਼ ਹੋਏ ਕਾਬਲ ਦੇ ਉੱਤੇ ਔਰ ਜਿਹੜੇ 20 ਸਾਲ ਦੀ ਨੈਟੋ ਫੋਰਸ ਨੂੰ ਡਿਫੀਟ ਕਰਕੇ ਜਿਹਨਾਂ ਦਾ ਕਬਜ਼ਾ ਹੋਇਆ ਉਹ ਤਾਲਿਬਾਨ ਰਜੀਮ ਹੈ, ਅਫਗਾਨ ਨੇ ਉਹੀ ਲਟੇਰੇ। ਭਾਰਤ ਨੇ ਤਾਲਿਬਾਨ ਰਜੀਮ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ। ਇਹਦੇ ਬਾਵਜੂਦ ਉਹਨਾਂ ਦੀ ਦਿੱਲੀ ਐਮਬੈਸੀ ਦੇ ਵਿੱਚ 5 ਸਾਲ ਪੂਰੇ ਹੋਣ ਦਾ ਵੱਡਾ ਜਸ਼ਨ ਜਿਹੜਾ ਉਹ ਕੀਤਾ ਗਿਆ। ਭਾਰਤ ਦੀ ਉਸ ਅਫਗਾਨ ਤਾਲਿਬਾਨ ਰਜੀਮ ਨਾਲ ਜਿਹੜੇ ਵਾਇਲੇਟ ਕਰ ਰਹੇ ਨੇ ਈਵਨ ਆਪਣੇ ਲੋਕਾਂ ਦੇ ਬੇਸਿਕ ਹਿਊਮਨ ਰਾਈਟਸ ਨੂੰ ਵੀ, ਜਿਨ੍ਹਾਂ ਨੂੰ ਦੁਨੀਆ ਦੇ 192 ਮੁਲਕ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ ਸਮੇਤ ਭਾਰਤ ਦੇ, ਲੇਕਿਨ ਉਹਨਾਂ ਨੂੰ ਇਸ ਕਦਰ ਜਿਹੜਾ ਉਹ ਕੁਰਬਤ ਦੇਣੀ, ਉਹਨਾਂ ਦੇ ਨਾਲ ਉਹਨਾਂ ਨੂੰ ਸੱਦ ਕੇ ਆਨਰ ਕਰਨਾ, ਕਿਉਂਕਿ ਉਹਨੂੰ ਹੁਣ ਅਫਗਾਨਿਸਤਾਨ ਦੀ ਧਰਤੀ ਨੂੰ ਇਹ ਐਜ਼ ਏ ਬੇਸ ਇਸਤੇਮਾਲ ਕਰ ਰਹੇ ਨੇ। ਉਹ ਤਹਿਰੀਕੇ ਤਾਲਿਬਾਨ ਹੋਏ, ਉਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਜਾਂ ਜਿਹੜੇ ਹੁਣ ਬਾਕੀ ਖਿੱਤਿਆਂ ਦੇ ਵਿੱਚ ਵੀ ਜਿਹੜਾ ਅਨਰੈਸਟ ਪਾਕਿਸਤਾਨ 'ਚ ਫੈਲਾ ਰਹੇ ਨੇ, ਉਹ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਸੀਂ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਿੰਦੂ ਤਵੀ ਹਾਕਮ ਇੱਕ ਪਾਸੇ ਮੁਸਲਮਾਨਾਂ ਨੂੰ ਮਲੇਸ਼ ਗਰਦਾਨਦੇ ਹਨ ਅਤੇ ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਨੂੰ ਹਿੰਦੂ ਮੰਦਰਾਂ ਦੀ ਤਬਾਹੀ ਕਰਨ ਵਾਲੇ ਦੈਂਤਾ ਵਜੋਂ ਪੇਸ਼ ਕਰਦੇ ਹਨ, ਪਰ ਦੂਸਰੇ ਪਾਸੇ ਅੱਜ ਕੱਲ੍ਹ ਅਫਗਾਨਿਸਤਾਨ ਦੇ ਤਾਲਿਬਾਨ ਹਾਕਮਾਂ ਨਾਲ ਬੜੀ ਪੀੜ ਦੀ ਗਲਵਕੜੀ ਵਿੱਚ ਹਨ। ਇਸ ਦੀ ਇੱਕ ਉਦਾਹਰਨ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਤਾਲਿਬਾਨ ਸਰਕਾਰ ਵੱਲੋਂ ਕਬਜ਼ੇ ਦੇ 5 ਸਾਲ ਪੂਰੇ ਹੋਣ ਦਾ ਅਫਗਾਨਿਸਤਾਨ ਵਿੱਚ ਜਿਹੜਾ ਮਨਾਇਆ ਗਿਆ ਜਸ਼ਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੀ ਇੱਕ ਕਹਾਵਤ ਇਹਨਾਂ ਨੇ ਬਣਾਈ ਹੋਈ ਹੈ ਔਰ ਉਹ ਹੈ ਕਿ ਸ਼ਕਲ ਮੋਮਨਾ ਕਰਤੂਤ ਕਾਫਰਾਂ। ਹੁਣ ਇਹ ਜ਼ਾਹਰ ਹੈ ਕਿ ਜਦੋਂ ਡੋਮੀਨੈਂਸ ਲੰਬਾ ਵਕਤ ਜਿਹੜਾ ਇਸਲਾਮਿਕ ਰੂਲਰਸ ਦੀ ਰਹੀ ਤੇ ਉਹਦੇ 'ਚ ਹੀ ਇਹ ਕਹਾਵਤ ਨਿਕਲੀ ਹੋਏਗੀ ਕਿ ਹੁਣ ਜਦੋਂ ਕੋਈ ਮੋਮਨ ਦੀ ਗੱਲ ਕਰਦਾ ਹੈ, ਮੁਸਲਮਾਨ ਦੀ ਗੱਲ ਕਰਦਾ ਹੈ, ਤਾਂ ਇੱਕ ਟਰੂ ਮੁਸਲਮਾਨ ਕੌਣ ਹੈ, ਕੀ ਹੈ, ਉਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਹੀ ਡਿਫਾਈਨ ਕੀਤਾ ਹੈ। ਮੁਸਲਮਾਨਾਂ ਦਾ ਤਾਂ ਆਪਣਾ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਡੈਫੀਨੇਸ਼ਨ ਹੋਏਗੀ, ਪਰ ਮੈਂ ਜਦੋਂ ਦੇਖਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਮੁਸਲਮਾਨ ਕਿਹਨੂੰ ਕਹਿਣਾ, ਕਿਹਨੂੰ ਕਹਾਣ ਦਾ ਹੱਕਦਾਰ ਹੈ, ਮੁਸਲਮਾਨ ਕੌਣ ਕਹਾਣ ਦਾ ਹੱਕਦਾਰ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਕਿ 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾਓ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਹੁਣ ਇਹ 5 ਨਮਾਜ਼ਾਂ ਦੇ ਨਾਲ ਜੋੜ ਕੇ, ਕਿਉਂਕਿ ਹਰ ਮੁਸਲਮਾਨ ਦੇ ਲਈ ਲਾਜ਼ਮ ਹੈ ਉਹ 5 ਵਕਤ ਨਮਾਜ਼ ਪੜ੍ਹਦਾ ਹੈ, ਜਿਹੜਾ ਡਿਵਾਊਟ ਡੈਡੀਕੇਟਡ ਹੈ, ਕਿ 5 ਨਮਾਜ਼ਾਂ 'ਚੋਂ ਇਹਨਾਂ ਦਾ ਮੈਸੇਜ ਗੁਰੂ ਸਾਹਿਬ ਨੇ ਫਰਮਾਇਆ ਸੱਚ ਨੂੰ ਪੱਲੇ ਬੰਨਣਾ, ਸੱਚ ਦੇ ਰਾਹ 'ਤੇ ਤੁਰਨਾ, ਹੱਕ ਹਲਾਲ ਦੀ ਕਮਾਈ ਖਾਣਾ ਔਰ ਉਸ ਦੀ ਜਿਹੜੀ ਸਿਫਤ ਸਲਾਹ ਕਰਨੀ, ਸਾਫ਼ ਨੀਅਤ ਰੱਖਣੀ ਔਰ ਉਸ 'ਚੋਂ ਵੀ ਜੋ ਤੁਸੀਂ ਕਮਾਇਆ ਉਸ ਨੂੰ ਖੈਰਾਤ ਦੇ ਵਿੱਚ ਦੇਣਾ, ਲੋੜਵੰਦਾਂ ਦੀ ਮਦਦ ਕਰਨੀ ਔਰ ਤੁਹਾਡੀ ਕਰਨੀ ਔਰ ਕਥਨੀ ਦੇ ਵਿੱਚ ਫਰਕ ਨਾ ਹੋਏ, ਤੁਹਾਡਾ ਕਲਮਾ ਅਸਲ ਦੇ ਵਿੱਚ ਤੁਹਾਡੀ ਕਰਨੀ ਹੋਏ। ਹੁਣ ਜ਼ਾਹਰ ਹੈ ਕਿ ਬਈ ਇਹੀ ਡੈਫੀਨੇਸ਼ਨ ਜਿਹੜੀ ਹੈ ਉਹ
ਮੋਮਨ ਦੀ ਹੈ, ਔਰ ਜਦੋਂ ਸ਼ਕਲ ਮੋਮਨਾ ਕਰਤੂਤ ਕਾਫਰਾਂ, ਕਾਫਰ ਇਨਫੈਕਟ ਨਾਨ ਬਿਲੀਵਰ ਨੂੰ ਕਹਿੰਦੇ ਨੇ, ਜਿਹੜਾ ਰੱਬ 'ਚ ਯਕੀਨ ਨਾ ਰੱਖਣ ਵਾਲਾ ਹੋਏ, ਉਹਦੇ 'ਚ ਬੁੱਤ ਪ੍ਰਸਤ ਔਰ ਦੂਸਰੇ ਵੀ ਉਸ ਕੈਟਾਗਰੀ 'ਚ ਉਹਨਾਂ ਦੀ ਡੈਫੀਨੇਸ਼ਨ 'ਚ ਆ ਜਾਂਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹਨਾਂ ਦਾ ਜਿਹੜਾ ਦੇ ਕੋਲ ਅੱਜ ਭਾਰਤ ਦੀ ਹਕੂਮਤ ਹੈ, ਜਿਹੜੇ ਆਪਣੇ ਆਪ ਨੂੰ ਹਿੰਦੂਤਵਾ ਵਿਚਾਰਧਾਰਾ ਜਿਹੜੀ ਉਹਨਾਂ ਦੇ ਮੁਤਾਬਕ ਪ੍ਰਾਚੀਨ ਭਾਰਤ, ਪੁਰਾਤਨ ਭਾਰਤ, ਗੌਰਵ, ਔਰ ਉਹ ਸਾਰਾ ਜਿੰਨਾ ਉਹਨਾਂ ਦੀ ਇਹ ਫੇਲਿਅਰ ਹੈ ਅੱਜ ਦੀ ਡੇਟ ਦੇ ਵਿੱਚ ਜਾਂ 10 ਸਦੀਆਂ ਦੇ ਵਿੱਚ 1000 ਸਾਲ 'ਚ, ਉਹਨੂੰ ਉਹ ਮੁਸਲਮਾਨਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ RSS ਨੇ ਐਜੂਕੇਸ਼ਨ ਮਿਨਿਸਟਰੀ ਆਪਣੇ ਕੋਲ ਰੱਖੀ ਸੀ, ਕੇਂਦਰ ਲੈਵਲ ਦੇ ਉੱਤੇ ਵੀ ਧਰਮਿੰਦਰ ਪ੍ਰਧਾਨ ਦੇ ਥੱਲੇ ਤੁਸੀਂ ਸਕੂਲੀ ਸਿਲੇਬਸ ਤੋਂ ਲੈ ਕੇ ਯੂਨੀਵਰਸਿਟੀ ਸਿਲੇਬਸ ਤੱਕ ਚੁੱਕ ਲਓ। ਉਹਨਾਂ ਨੂੰ ਅਜੇ ਅੰਗਰੇਜ਼ਾਂ ਦਾ ਜਿਹੜਾ ਰੂਲ ਦਾ 200 ਸਾਲ ਹੈ ਉਸ, ਕਿਉਂਕਿ ਉਹਨਾਂ ਦੇ ਤਾਂ ਇਹ ਖੁਦ ਕੁੱਤੇ ਬਣੇ ਹੋਏ ਸੀ। ਮੁਸਲਮਾਨਾਂ ਦੇ ਵੇਲੇ ਵੀ ਜਿਹੜੇ ਉਹਨਾਂ ਦੇ ਮੋਸਟ ਟਰਸਟਵਰਦੀ ਦਿੱਲੀ ਦਰਬਾਰ ਦੇ ਵੇਲੇ ਜਾਂ ਦੂਜੇ ਬ੍ਰਾਹਮਣ ਹੀ ਸੀ। ਇਹਨਾਂ ਨੇ ਤਾਂ ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਇਹ ਸ਼ਲੋਕ ਘੜਿਆ ਹੋਇਆ ਸੀ। ਲੇਕਿਨ ਜੇ ਵਿਲੀਫਾਈ ਕੀਤਾ ਜਾਂਦਾ ਹੈ ਸਭ ਤੋਂ ਜ਼ਿਆਦਾ ਤੇ ਉਹ ਕੀਤਾ ਜਾਂਦਾ ਹੈ ਮੁਸਲਮਾਨੀ ਰੂਲ ਨੂੰ। ਹੁਣ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਵੀ ਜਦੋਂ ਮੁਸਲਮਾਨੀ ਰੂਲ ਜਾਂ ਹਾਕਮਾਂ ਦੀ ਗੱਲ ਸ਼ੁਰੂ ਹੁੰਦੀ ਹੈ, ਵੈਸੇ 8ਵੀਂ ਸਦੀ ਦੇ ਵਿੱਚ ਪਹਿਲਾ ਅਟੈਕ ਉਹ ਵਾਇਆ ਸੀ ਸਮੁੰਦਰ ਰਾਹੀਂ ਆਉਂਦਾ ਹੈ। ਜਿਹੜਾ ਮੁਹੰਮਦ ਬਿਨ ਕਾਸਮ ਹੈ ਉਹ ਸਿੰਧ ਔਰ ਮੁਲਤਾਨ ਉਹਨੂੰ ਫਤਹ ਕਰਦਾ ਹੈ, ਔਰ ਉਹ ਕੋਈ ਲੈਂਡ ਰਾਊਟ ਰਾਹੀਂ ਨਹੀਂ ਆਇਆ। ਹਾਲਾਂ ਬੜਾ ਥੋੜ੍ਹਾ ਚਿਰ ਉਹਦਾ ਰਿਹਾ ਪੀਰੀਅਡ, ਉਹ ਵਾਪਸ ਉਹਨੂੰ ਸੱਦ ਲਿਆ ਗਿਆ, ਉਹਦਾ ਵੀ ਜਿਹੜਾ ਉਹ ਕਤਲ ਹੋਇਆ ਜਾਂ ਉਹਨੂੰ ਐਗਜ਼ੀਕਿਊਟ ਕੀਤਾ, ਕੀ ਕਹਾਣੀ ਹੈ ਉਹਦੇ ਨਾਲ ਸ਼ੁਰੂ ਹੋਇਆ। ਹਾਲਾਂ ਇਹ ਬਹੁਤਾ ਉਹਦਾ ਮੁਹੰਮਦ ਬਿਨ ਕਾਸਮ ਦਾ, ਕਿਉਂਕਿ ਉੱਥੇ ਤੱਕ ਹੀ ਮਹਿਦੂਦ ਰਿਹਾ। ਇਹ ਜਦੋਂ ਮੁਸਲਮਾਨੀ ਜ਼ੁਲਮਾਂ ਦੀ ਕਹਾਣੀ ਸ਼ੁਰੂ ਕਰਦੇ ਨੇ ਜਾਂ ਉਸ ਸਾਰੇ 'ਚ, ਹਾਲਾਂ ਮੁਹੰਮਦ ਬਿਨ ਕਾਸਮ ਨਾਲ ਇਹ ਜੋੜਿਆ ਜਾਂਦਾ ਕਿ ਬਈ ਉਹਨੇ ਸਿੰਧ ਦੇ ਵਿੱਚ ਬ੍ਰਾਹਮਣ, ਕਿਉਂਕਿ ਰਾਜਾ ਦਾਹਰ ਉਸ ਪੀਰੀਅਡ ਦੇ ਵਿੱਚ ਜਦੋਂ ਆਇਆ, ਬੁੱਧ ਧਰਮ ਦਾ ਵੀ ਬੜਾ ਜ਼ੋਰ ਸੀ। ਲੇਕਿਨ ਇਹ ਜਦੋਂ ਆਪਣੀਆਂ ਕਹਾਣੀ ਸੁਣਾਉਂਦੇ ਨੇ ਉਹ ਜ਼ਿਆਦਾ ਮਹਿਮੂਦ ਗਜ਼ਨਵੀ ਤੋਂ ਸ਼ੁਰੂ ਕਰਦੇ ਨੇ। ਹੁਣ ਮਹਿਮੂਦ ਗਜ਼ਨਵੀ ਕੌਣ ਹੈ? ਅਫਗਾਨਿਸਤਾਨ ਦਾ ਸ਼ਹਿਰ ਗਜ਼ਨੀ, ਉਸ ਦਾ ਰਹਿਣ ਵਾਲਾ 10ਵੀਂ ਸਦੀ ਦੇ ਐਂਡ ਦੇ ਉੱਤੇ ਉਹ ਆਉਂਦਾ ਹੈ, ਔਰ ਉਸ ਬਾਰੇ ਹੈ ਜੀ ਉਹਨੇ 17 ਹਮਲੇ ਕੀਤੇ, ਸੋਮਨਾਥ ਦਾ ਮੰਦਰ, ਫਲਾਣਾ ਮੰਦਰ, ਮਥੁਰਾ ਦਾ, ਬਿੰਦਰਾਬਨ ਦਾ ਤੋੜਿਆ, ਲੁੱਟਿਆ। ਹਾਲਾਂ ਇਸ ਦੇ ਉੱਤੇ ਵੀ ਹਿਸਟੋਰੀਅਨਸ ਜਿਹੜੇ ਇਹਨਾਂ ਦੇ ਹੀ ਨੇ, ਕੋਈ ਰੋਮੀਲਾ ਥਾਪਰ ਹੈ, ਕੋਈ ਰਾਮਚੰਦਰਨ ਹੈ, ਔਰ ਕੋਈ ਇਹਨਾਂ ਦੇ ਅੱਡ-ਅੱਡ ਵਿਊ ਨੇ ਕਿ ਭਾਈ ਇਹ ਜਿਹੜੇ ਨੇ, ਇਹ ਜਿਹੜੀਆਂ ਮੂਰਤੀਆਂ ਮਾਰਤੀਆਂ ਤੋੜਨ ਦਾ ਕੰਮ ਸ਼ੁਰੂ ਕੀਤਾ ਸੀ ਇਹ ਬ੍ਰਾਹਮਣਾਂ ਨੇ ਕੀਤਾ ਸੀ ਜਦੋਂ ਬੁੱਧ ਧਰਮ ਦਾ ਸਫਾਇਆ ਕੀਤਾ 1000 ਸਾਲ ਲਗਭਗ। ਹੁਣ ਬੁੱਧ ਜਿਹੜਾ ਉਹ ਜੀਸਸ ਦੇ ਵੀ ਜਨਮ ਤੋਂ 500 ਸਾਲ ਪਹਿਲਾਂ ਹੋਇਆ। ਸੋ ਵਿਚਾਰਲਾ ਜਿਹੜਾ ਬੁੱਧ ਦੇ ਜੀਵਨ ਕਾਲ ਦੇ ਮੁੱਕਣ ਦੇ ਨੇੜੇ ਹੀ ਜਿਹੜਾ ਉਹ ਬੁੱਧ ਧਰਮ ਦਾ ਫੈਲਾਅ ਸ਼ੁਰੂ ਹੋ ਗਿਆ ਸੀ। ਅਸ਼ੋਕ ਦੇ ਵੇਲੇ ਉਹ ਕਾਬਲ ਤੱਕ ਪਹੁੰਚਿਆ। ਜਿਹੜੀਆਂ ਹੁਣ ਬਹੁਤ ਸਾਰੀਆਂ ਉਹ ਜਿਹੜੀਆਂ ਲਿਖਤਾਂ ਉਹਨਾਂ ਦੇ ਜਿਨ੍ਹਾਂ ਨੂੰ ਸ਼ਿਲਾ ਲੇਖ ਕਹਿੰਦੇ ਨੇ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬੁੱਧ ਧਰਮ ਕੰਪੈਸ਼ਨ, ਦਇਆ, ਪੀਸ ਇਹ ਸਾਰੇ ਨਾਲ ਜੁੜਿਆ ਹੋਇਆ ਸੀ। ਲੇਕਿਨ ਸ਼ੰਕਰਾ ਦੇ ਜ਼ਮਾਨੇ 'ਚ ਕਿਵੇਂ ਜਿਹੜਾ ਉਹਨਾਂ ਨੇ ਕੰਸਪਾਇਰ ਕੀਤਾ ਬੁੱਧਿਸਟ ਰਾਜਿਆਂ ਦੇ ਖਿਲਾਫ, ਕਿਵੇਂ ਸੁੱਤਿਆਂ ਪਿਆਂ ਨੂੰ ਹੀ ਸਰਾਣਿਆਂ ਦੇ ਨਾਲ ਹੀ ਉਹਨਾਂ ਦਾ ਸਾਹ ਘੁੱਟ ਦਿੱਤਾ, ਔਰ ਉਸ ਸਾਰੇ ਤੋਂ ਬਾਅਦ ਬੁੱਧ ਧਰਮ ਦਾ ਜਿਹੜਾ ਖਾਤਮਾ ਕੀਤਾ ਉਹਨਾਂ ਨੇ, ਸ਼ਾਸਤਰ ਤੇ ਸ਼ਸਤਰ ਦੋਨੋਂ, ਫਿਜ਼ੀਕਲੀ ਕਤਲੇਆਮ ਬਹੁਤ ਵੱਡੇ ਪੈਮਾਨੇ 'ਤੇ ਉਹਨਾਂ ਦਾ ਕੀਤਾ। ਲੇਕਿਨ ਜਿਹੜੀਆਂ ਬੁੱਧ ਮੱਠ ਬਣੇ ਹੋਏ ਸੀ, ਅੱਜ ਵੀ ਜਿਨ੍ਹਾਂ ਨੂੰ ਇਹ ਪ੍ਰਾਚੀਨ ਮੰਦਰ ਕਹੇ, ਇਹਨਾਂ ਨੇ ਬੁੱਧ ਦੀਆਂ ਮੂਰਤੀਆਂ ਚੁੱਕ ਕੇ ਬਾਹਰ ਮਾਰੀਆਂ, ਕਿਤੇ ਸ਼ਿਵਲਿੰਗ ਰੱਖਤਾ, ਕਿਤੇ ਮਹਾਕਾਲੀ ਰੱਖਤੀ, ਕਿਤੇ ਕੋਈ ਹੋਰ ਰੱਖ ਦਿੱਤਾ। ਸੋ ਜਿਹੜਾ ਮਹਿਮੂਦ ਗਜ਼ਨਵੀ ਦੇ ਨਾਲ ਸਾਰੀ ਕਹਾਣੀ ਬੁੱਤੋ ਸ਼ਿਕਨ ਦੀ ਜੋੜੀ ਜਾਂਦੀ ਹੈ। ਇਨਫੈਕਟ ਇਸ ਦੀ ਸ਼ੁਰੂਆਤ ਇਹਨਾਂ ਨੇ ਹੀ ਕੀਤੀ ਬੁੱਧ ਧਰਮ ਦੀਆਂ ਕਰਕੇ। ਲੇਕਿਨ ਦੂਸਰਾ ਲੁਟੇਰੇ ਸਨ, ਔਰ ਲੁਟੇਰਿਆਂ ਨੂੰ ਕਿਉਂਕਿ ਬਹੁਤ ਸਾਰੀ ਜਾਇਦਾਦ ਮੰਦਰਾਂ ਦੇ ਵਿੱਚ ਹੁਣ ਵੀ ਸੁਪਰੀਮ ਕੋਰਟ ਨੇ ਰਫਾ ਦਫਾ ਕਰ ਦਿੱਤਾ। ਜੋ ਰਾਮ ਮੰਦਰ ਚੋਰੀ ਪਾਟ ਚੱਲ ਰਿਹਾ ਜੀ, ਜਿਹੜੀ ਟਾਸਕ ਫੋਰਸ ਬਣਾਈ ਹੈ ਉਹ ਬਿਲਕੁਲ ਠੀਕ ਕਰ ਰਹੇਗੀ, ਉਹ ਜਿਹੜਾ ਉਹ ਮੰਤਕੀ ਇੰਜਾਮ ਤੱਕ ਪਹੁੰਚਾਏਗੀ ਲੁੱਟ ਦਾ ਮਾਲ। ਕਿਉਂਕਿ ਸਾਰੇ ਹੀ ਭਾਰਤ ਦੇ ਵੱਡੇ ਮੰਦਰਾਂ 'ਚ ਟਨਾਂ ਦੇ ਟਨ ਸੋਨਾ ਉਹ ਜਦੋਂ ਕੱਢਿਆ ਜਾਣਾ ਉਹ ਪਿੱਤਲ ਹੋਣਾ, ਸਭ ਵੇਚ-ਵੂਚ ਖਾ ਪੀ ਜਾਣਾ। ਸੋ ਮੰਦਰ ਜਿਹੜੇ ਨੇ ਇਹਨਾਂ ਦੀ ਇਕੱਲੀ ਪੂਜਾ ਦਾ ਧਾਨ ਨਹੀਂ, ਬਾਦਸ਼ਾਹ ਵੀ ਜਿਹੜੇ ਰਾਜਿਆਂ ਦੇ ਰਿਆਸਤਾਂ ਦੇ ਸੀ ਉਹਨੂੰ ਸੇਫ ਸਮਝ ਕੇ ਮੰਦਰਾਂ ਦੇ ਵਿੱਚ, ਤੇ ਉਹ ਲੁਟੇਰੇ ਸੀ, ਉਹਨਾਂ ਨੂੰ ਤਾਂ ਜਿੱਥੇ ਸੋਨਾ ਚਾਂਦੀ ਹੈ, ਜਾਂ ਉਹਨਾਂ ਨੇ ਕੋਈ ਇਹ ਤਾਂ ਨਹੀਂ ਹੈ ਕਿ ਵੀ ਉਹ ਮੱਕੀ ਦੇ ਦਾਣੇ ਲੈ ਕੇ ਜਾਣੇ ਨੇ ਜਾਂ ਉਹਨਾਂ ਨੇ ਕਣਕ ਦੀਆਂ ਬੋਰੀਆਂ ਚੁੱਕਣੀਆਂ। ਉਹਨਾਂ ਦੇ ਲਈ ਤਾਂ ਸੋਨਾ ਚਾਂਦੀ ਹੀਰੇ ਜਿਹੜੀ ਦੌਲਤ ਹੈ। ਹੁਣ ਮਹਿਮੂਦ ਗਜ਼ਨਵੀ
ਵੀ ਅਫਗਾਨ ਹੈ। ਔਰ ਫਿਰ ਮਹਿਮੂਦ ਗਜ਼ਨਵੀ ਤਾਂ ਲਟੇਰਾ ਸੀ, ਆਇਆ ਉਹਨੇ ਕੋਈ ਰਾਜ ਨਹੀਂ ਸੋ ਆਉਂਦਾ ਸੀ, ਲੁੱਟ ਲਟ ਕੇ ਲੈ ਜਾਂਦਾ ਸੀ ਆਪਣੇ ਲੱਦ ਕੇ ਗੱਡਿਆਂ ਦੇ ਉੱਤੇ। ਔਰ ਦੈਨ ਮੁਹੰਮਦ ਗੌਰੀ ਜਿਹਨੇ ਡਿਫੀਟ ਕੀਤਾ ਪ੍ਰਿਥਵੀ ਰਾਜ ਚੌਹਾਨ ਨੂੰ ਜਿਹੜਾ ਦਿੱਲੀ ਦੇ ਤਖਤ ਤੇ ਸੀ, ਔਰ ਉਹਦੇ ਨਾਲ ਮੁਹੰਮਦ ਗੌਰੀ ਨੇ ਆਪਣਾ ਰਾਜ ਸਥਾਪਿਤ ਕੀਤਾ। ਅਫਗਾਨ ਗੌਰ ਸ਼ਹਿਰ ਹੈ, ਮੁਹੰਮਦ ਗੌਰੀ ਕਬੀਲਾ ਹੈ ਗੌਰੀਆਂ ਦਾ। ਜੀ। ਔਰ ਉਹ ਮੁਹੰਮਦ ਗੌਰੀ ਤੋਂ ਲੈ ਕੇ ਇਬਰਾਹਿਮ ਲੋਦੀ ਤੱਕ ਜਿਹੜਾ ਵਿਚਕਾਰਲੇ 300 ਸਾਲ ਨੇ ਉਹ ਉਹਨਾਂ ਦਾ ਹੀ ਰਾਜ ਹੈ, ਅਫਗਾਨਾਂ ਦਾ ਹੀ। ਉਹਦੇ 'ਚ ਕੋਈ ਖਿਲਜੀ ਵੰਸ਼ ਆ ਗਿਆ, ਕੋਈ ਗੁਲਾਮ ਵੰਸ਼ ਆ ਗਿਆ, ਕੋਈ ਦੂਜਾ ਆ ਗਿਆ। 1526 'ਚ ਇਬਰਾਹਿਮ ਲੋਦੀ ਵੀ ਪਠਾਣਾ ਦਾ ਟਰਾਈਬ ਹੈ, ਉਹ ਰੂਲ ਕਰ ਰਿਹਾ। ਹੁਣ ਇੱਕ ਪਾਸੇ ਆਪਣੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਤੱਕ ਇਹ ਜਿਨ੍ਹਾਂ ਨੂੰ ਬੁੱਤ ਤੋੜਨ ਵਾਲੇ ਔਰ ਜਿਨ੍ਹਾਂ ਨੂੰ ਜ਼ੁਲਮ ਕਰਨ ਵਾਲੇ ਔਰ ਜਿਨ੍ਹਾਂ ਦੇ ਉੱਤੇ ਜਿਹੜੇ ਉਹ ਸਾਰੇ ਇਲਜ਼ਾਮ ਲਾਉਂਦੇ ਨੇ, ਅੱਜ ਜਿਹੜੇ 5 ਸਾਲ ਪਹਿਲਾਂ ਕਾਬਜ਼ ਹੋਏ ਕਾਬਲ ਦੇ ਉੱਤੇ ਔਰ ਜਿਹੜੇ 20 ਸਾਲ ਦੀ ਨੈਟੋ ਫੋਰਸ ਨੂੰ ਡਿਫੀਟ ਕਰਕੇ ਜਿਹਨਾਂ ਦਾ ਕਬਜ਼ਾ ਹੋਇਆ, ਉਹ ਤਾਲਿਬਾਨ ਰਜੀਮ ਹੈ, ਅਫਗਾਨ ਨੇ। ਉਹੀ ਲਟੇਰੇ, ਉਹੀ ਉਹਨਾਂ ਦੇ ਕੋਈ ਪੰਜਾਬੀ ਮੁਸਲਮਾਨਾਂ ਨੇ, ਪਾਕਿਸਤਾਨ ਦਾ ਪੰਜਾਬ ਹੋਏ ਜਾਂ ਸਿੰਧੀ ਮੁਸਲਮਾਨਾਂ ਨੇ ਜਾਂ ਬਲੋਚ ਮੁਸਲਮਾਨਾਂ ਨੇ ਜਾਂ ਖੈਬਰ ਜਾਂ ਉਹਨਾਂ ਦੇ ਜਿਹੜੇ ਆਜ਼ਾਦ ਕਸ਼ਮੀਰ ਦੇ ਮੁਸਲਮਾਨਾਂ ਨੇ ਤਾਂ ਨਹੀਂ ਇਹਨਾਂ ਨੂੰ ਲੁੱਟਿਆ ਜਾਂ ਇਹਨਾਂ ਦੇ ਉੱਤੇ ਜ਼ੁਲਮ ਕੀਤੇ। ਹੁਣ ਇਸ ਸਭ ਦੇ ਬਾਵਜੂਦ ਤੁਸੀਂ ਦੇਖੋ ਕਿਸ ਲੈਵਲ ਦੀ ਘਟੀਆ ਇਹਨਾਂ ਦੀ, ਇੱਕ ਤਾਂ ਮੌਕਾ ਪ੍ਰਸਤੀ ਹੁੰਦੀ ਹੈ, ਉਹ ਵੀ ਸਮਝ ਆ ਸਕਦਾ, ਪਰ ਇਹਨਾਂ ਦਾ ਘਟੀਆ ਅੰਦਾਜ਼ ਹੈ ਔਰ ਜਿਸ ਲੈਵਲ ਦੇ ਘਟੀਆ ਲੋਕ ਨੇ। ਹੁਣ ਸਭ ਤੋਂ ਜ਼ਿਆਦਾ ਤਾਲਿਬਾਨ ਜਿਹੜੀ ਰਜੀਮ 5 ਸਾਲ ਪਹਿਲਾਂ ਬਣੀ, ਜਿਨ੍ਹਾਂ ਨੇ 12 ਸਾਲ ਤੋਂ ਉੱਪਰ ਦੀਆਂ ਕੁੜੀਆਂ ਦੇ ਸਕੂਲ ਦੇ ਜਾਣ ਤੇ ਪਾਬੰਦੀ ਆ, ਉਹਨਾਂ ਨੇ ਕਾਬਲ ਦੇ ਵਿੱਚ ਵੀ ਹੁਣ ਆਪਣਾ ਜਰਗਾ ਕੀਤਾ ਔਰ ਵੱਡਾ ਇਕੱਠ ਕੀਤਾ ਜੀ। 5 ਸਾਲ ਕੰਪਲੀਟ ਹੋ ਗਏ ਕਿਉਂਕਿ 15 ਅਗਸਤ 2021 ਨੂੰ ਕਾਬਲ ਦੇ ਉੱਤੇ ਕਬਜ਼ਾ ਕੀਤਾ ਸੀ ਤਾਲਿਬਾਨ ਨੇ। ਉਹਦੇ 'ਚ ਇੱਕ ਵੀ ਔਰਤ ਉਹਦਾ ਹਿੱਸਾ ਨਹੀਂ ਸੀ। ਯੂਨਾਈਟਿਡ ਨੇਸ਼ਨਸ ਦੀਆਂ ਕਿੰਨੀਆਂ ਰਿਪੋਰਟਸ, ਸਿਰਫ ਇੱਕ ਮੁਲਕ ਦੁਨੀਆ ਦਾ ਹੈ ਜਿਹਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ, ਉਹ ਵੀ ਰੂਸ ਹੈ, ਰਸ਼ੀਆ, ਉਹ ਵੀ ਹੁਣੇ ਹੀ ਦਿੱਤੀ ਹੈ। ਈਵਨ ਪਾਕਿਸਤਾਨ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਸ਼ੁਰੂ 'ਚ, ਨਹੀਂ ਤਾਂ ਪਿਛਲੇ ਤਾਲਿਬਾਨ ਰਜੀਮ ਨੂੰ ਤਾਂ ਸਭ ਤੋਂ ਪਹਿਲਾਂ ਪਾਕਿਸਤਾਨ ਤੇ ਸਾਊਦੀ ਅਰੇਬੀਆ ਨੇ ਰੈਕਗਨਾਈਜ਼ ਕੀਤਾ ਸੀ। ਹੁਣ ਇਸ ਸਭ ਦੇ ਚੱਲਦਿਆਂ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਦੁਸ਼ਮਣੀ ਪੁਗਾਉਣ ਦੇ ਲਈ, ਜਿਵੇਂ ਉਹਨਾਂ ਨੇ ਤਾਲਿਬਾਨ ਰਜੀਮ ਨੂੰ ਆਪਣਾ ਜਵਾਈ ਬਣਾਇਆ, ਜਿਵੇਂ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਲੀਡਰ ਜਿਹੜੇ ਨੇ ਉਹ ਭਾਰਤ ਦਾ ਦੌਰਾ ਕਰਦੇ ਨੇ ਔਰ ਉਹ ਸਾਂਝਾ ਸਟ੍ਰੈਟੇਜਿਕ ਪੋਲੀਟੀਕਲ ਇਹ ਸਾਰਾ ਪਾਰਟ ਨੂੰ ਜਿਹੜਾ ਉਹ ਹਾਈਲਾਈਟ ਕਰਦੇ ਨੇ। ਔਰ ਪਿਛਲੇ ਪੀਰੀਅਡ 'ਚ ਜਿਹੜੇ ਤਾਲਿਬਾਨ ਰਜੀਮ ਦੇ ਲੋਕ ਭਾਰਤ ਆਏ, ਉਹਨਾਂ ਦੇ ਵਿੱਚ ਅਮੀਰ ਖਾਨ ਮੁਤੱਕੀ ਐਕਟਿੰਗ ਫੋਰਨ ਮਿਨਿਸਟਰ ਜਿਹਨੂੰ ਕਿਹਾ ਜਾਂਦਾ ਹੈ, ਨੂਰੁਦੀਨ ਅਜ਼ੀਜ਼ੀ ਐਕਟਿੰਗ ਮਿਨਿਸਟਰ ਆਫ ਇੰਡਸਟਰੀ ਐਂਡ ਕਮਰਸ, ਨੂਰ ਜਲਾਲ ਜਲਾਲੀ ਮਿਨਿਸਟਰ ਫॉर ਪਬਲਿਕ ਹੈਲਥ, ਆਇਤੁੱਲਾ ਅਮੀਰੀ ਐਕਟਿੰਗ ਮੈਂਬਰ ਆਫ ਐਗਰੀਕਲਚਰ ਇਰੀਗੇਸ਼ਨ ਐਂਡ ਲਾਈਫ ਸਟਾਕ ਹੂ ਵਿਜ਼ਿਟਡ ਇਨ ਜੁਲਾਈ 2020। ਸੋ ਇਹ ਸਾਰੇ ਜਿਹੜੇ ਨੇ ਵਿਜ਼ਿਟ ਕੀਤੇ। ਹੁਣ ਜਿਹੜੇ ਅੱਜ ਦੀ ਮੇਨ ਖਬਰ ਹੈ ਕਿ ਵੀ ਉਹਨਾਂ ਨੇ ਜਿਹੜੀ ਦਿੱਲੀ ਐਮਬੈਸੀ ਖੋਲ੍ਹੀ, ਹਾਲਾਂ ਉਹਨਾਂ ਦੇ ਨਾਲ ਭਾਰਤ ਨੇ ਤਾਲਿਬਾਨ ਰਜੀਮ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ, ਇਹਦੇ ਬਾਵਜੂਦ ਉਹਨਾਂ ਦੀ ਦਿੱਲੀ ਐਮਬੈਸੀ ਦੇ ਵਿੱਚ 5 ਸਾਲ ਪੂਰੇ ਹੋਣ ਦਾ ਵੱਡਾ ਜਸ਼ਨ ਜਿਹੜਾ ਉਹ ਕੀਤਾ ਗਿਆ। ਔਰ ਉਸ ਦੇ ਵਿੱਚ ਭਾਰਤ ਦਾ ਜਿਹੜਾ ਉਹ ਜੁਆਇੰਟ ਸੈਕਟਰੀ ਜਿਹੜਾ ਉਹ ਉਹਨੇ ਸ਼ਮੂਲੀਅਤ ਕੀਤੀ। ਔਰ ਇਸੇ ਤਰ੍ਹਾਂ ਉਹਦੇ ਵਿੱਚ ਹੋਰ ਵੀ ਜਿਹੜੇ ਭਾਰਤ ਨੇ ਯਕੀਨੀ ਬਣਾਇਆ ਕਿ ਰਸ਼ੀਆ ਔਰ ਦੂਸਰੇ ਤੀਸਰਿਆਂ ਦੇ ਵੀ ਜਿਹੜੇ ਐਂਬੈਸਡਰ ਔਰ ਦੂਜੇ ਆਉਣ, ਨਿੱਕੇ ਨਿੱਕੇ ਮੁਲਕ, ਭੂਟਾਨ, ਮੰਗੋਲੀਆ ਔਰ ਇਹ UAE ਜਿਹੜਾ ਅੱਜ ਕੱਲ੍ਹ ਭਾਰਤ ਦੀ ਗੋਦ 'ਚ ਬੈਠਾ। ਔਰ ਉਹਦੇ 'ਚ ਉਹਨਾਂ ਨੇ ਬੜੀ ਜਿਹੜਾ ਸਟੇਬਿਲਿਟੀ ਔਰ ਦੂਜਾ ਇਹ ਵੀ ਕਿਹਾ, ਦੇਖੋ ਸਾਡਾ $1 ਬਿਲੀਅਨ ਦਾ ਟ੍ਰੇਡ ਹੈ ਇਹਨਾਂ ਦੇ ਨਾਲ, ਭਾਵੇਂ ਹੁਣ ਈਰਾਨ ਵਾਰ ਕਰਕੇ ਉਸ ਨੂੰ ਸੈਟਬੈਕ ਲੱਗਾ, ਪਰ ਅਸੀਂ ਜਦੋਂ ਅੰਗਰੇਜ਼ੀ ਦੀ ਟਰਮ ਅਨਹੋਲੀ ਅਲਾਇੰਸ ਕਹਿੰਦੇ ਹੈ ਜਾਂ ਅਪਵਿੱਤਰ ਗਠਬੰਧਨ, ਵਿਚਾਰਧਾਰਕ ਤੌਰ ਤੇ ਕੋਈ ਸਾਂਝ ਬਣੇ। ਹੁਣ ਜੇ ਤੁਰਕੀਏ, ਸਾਊਦੀ ਅਰੇਬੀਆ, ਪਾਕਿਸਤਾਨ ਉਹਨਾਂ ਨੇ ਅਲਾਇੰਸ ਬਣਾਇਆ, ਉਹਨੂੰ ਜਿਹੜਾ ਇਜ਼ਰਾਈਲ ਨੇ ਪਹਿਲਾਂ ਸੁੰਨੀ ਅਲਾਇੰਸ ਕਹਿਣ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਤਿੰਨੋਂ ਮੁਲਕ ਸੁੰਨੀ ਨੇ, ਪਰ ਚਲੋ ਮੁਸਲਮਾਨ ਨੇ, ਉਹਨਾਂ ਦੀਆਂ ਆਪਣੀਆਂ ਸਾਂਝਾਂ ਨੇ ਔਰ ਉਹਨਾਂ ਦੀਆਂ ਆਪਣੀਆਂ ਨੀਡਸ ਨੇ। ਪਰ ਭਾਰਤ ਦੀ ਉਸ ਅਫਗਾਨ ਤਾਲਿਬਾਨ ਰਜੀਮ ਨਾਲ ਜਿਹੜੇ ਵਾਇਲੇਟ ਕਰ ਰਹੇ ਨੇ ਈਵਨ ਆਪਣੇ ਲੋਕਾਂ ਦੇ ਬੇਸਿਕ ਹਿਊਮਨ ਰਾਈਟਸ ਨੂੰ ਵੀ,
ਜਿਨ੍ਹਾਂ ਨੂੰ ਦੁਨੀਆ ਦੇ 192 ਮੁਲਕ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ, ਸਮੇਤ ਭਾਰਤ ਦੇ। ਲੇਕਿਨ ਉਹਨਾਂ ਨੂੰ ਇਸ ਕਦਰ ਜਿਹੜਾ ਹੈ ਉਹ ਕੁਰਬਤ ਦੇਣੀ, ਉਹਨਾਂ ਦੇ ਨਾਲ ਉਹਨਾਂ ਨੂੰ ਸੱਦ ਕੇ ਆਨਰ ਕਰਨਾ, ਔਰ ਹੁਣ ਯਕੀਨੀ ਬਣਾਉਣਾ ਕਿ ਜੀ ਉਹਨਾਂ ਦਾ ਜਿਹੜੀ 5 ਸਾਲਾ ਕਬਜ਼ਾ ਹੈ 5 ਸਾਲ ਪਹਿਲਾਂ, ਉਹਨੂੰ ਜਿਹੜਾ ਸੈਲੀਬ੍ਰੇਟ ਕਰਨਾ ਹੈ। ਔਰ ਫਿਰ ਕਿਉਂਕਿ ਉਹਨੂੰ ਹੁਣ ਅਫਗਾਨਿਸਤਾਨ ਦੀ ਧਰਤੀ ਨੂੰ ਇਹ ਐਜ਼ ਏ ਬੇਸ ਇਸਤੇਮਾਲ ਕਰ ਰਹੇ ਨੇ। ਉਹ ਤਹਿਰੀਕੇ ਤਾਲਿਬਾਨ ਹੋਏ, ਉਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ, ਜਾਂ ਜਿਹੜੇ ਹੁਣ ਬਾਕੀ ਖਿੱਤਿਆਂ ਦੇ ਵਿੱਚ ਵੀ ਜਿਹੜਾ ਅਨਰੈਸਟ ਪਾਕਿਸਤਾਨ 'ਚ ਫੈਲਾ ਰਹੇ ਨੇ, ਉਹ ਉਹਨਾਂ ਰਾਹੀਂ ਇਸਤੇਮਾਲ ਕਰ ਰਹੇ ਨੇ। ਔਰ ਉਹ ਇੱਕ ਰੈਂਟ ਤੇ ਵਿਕਣ ਵਾਲੇ ਲੋਕ ਜਿਹੜੇ, ਠੀਕ ਹੈ ਬਹਾਦਰੀ ਦਾ ਇੱਕ ਆਪਣਾ ਕ੍ਰਾਈਟੇਰੀਆ ਹੁੰਦਾ, ਬਟ ਮਰਸਨਰੀ ਕਰੈਕਟਰ ਵੀ ਤਾਂ ਹੈ ਉਹਨਾਂ ਦਾ ਕਿ ਜਿੱਥੇ ਤੁਸੀਂ ਪੈਸਾ ਦੇ ਕੇ ਜੋ ਮਰਜ਼ੀ ਕਰੋ। ਹੁਣ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ ਈਵਨ ਅਫਗਾਨ ਤਾਲਿਬਾਨ ਰਜੀਮ ਨੂੰ ਵੀ ਕਿ ਭਾਈ ਇਹ ਸਾਡਾ ਬਰਾਦਰ ਮੁਲਕ ਹੈ ਪਾਕਿਸਤਾਨ। ਜੇ ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੀ ਹੈ ਉਹ ਜੰਗ ਮਚਾਈ ਜਾਂ ਉਹਨਾਂ ਨੂੰ ਕੱਢਿਆ, ਜਾਂ ਈਵਨ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਜਾਂ ਦੂਸਰਾ ਕਿਵੇਂ ਸੰਭਵ ਸੀ। ਪਰ ਅੱਜ ਉਹ ਭਾਰਤ ਦੇ ਜਿਹੜਾ ਉਹ ਢਹਿ ਚੜੇ ਹੋਏ ਨੇ, ਔਰ ਉਹ ਸਭ ਦਾ ਹੀ ਨਤੀਜਾ ਹੈ ਕਿ ਹੁਣ ਭਾਰਤ ਨੂੰ ਜਿਹੜਾ ਤਾਲਿਬਾਨ ਰਜੀਮ ਹੈ ਉਹਦਾ ਵੀ ਜਸ਼ਨ ਆਜ਼ਾਦੀ ਵੀ ਨਜ਼ਰ ਆ ਰਿਹਾ ਹੈ। ਔਰ ਇਹ ਜਿਹੜਾ ਅਪਵਿੱਤਰ ਗਠਬੰਧਨ ਹੈ, ਅਨਹੋਲੀ ਅਲਾਇੰਸ ਹੈ, ਇਹ ਕਿੱਧਰ ਲੀਡ ਕਰੇਗਾ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ 2-3 ਦਿਨ ਪਹਿਲਾਂ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਇੱਕ ਸਪੈਸ਼ਲ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਈਵਨ ਅਲ ਕਾਇਦਾ ਦੀ ਇੱਕ ਬ੍ਰਾਂਚ ਜਿਹੜੀ ਕਿ ਖੁਰਾਸਾਨੀ ਦੇ ਨਾਂ ਥੱਲੇ ਆਈਸਿਸ ਖੁਰਾਸਾਨੀ ਹੈ, ਉਹਨਾਂ ਨੇ ਜਿਹੜਾ ਇੱਕ ਡਿਵੀਜ਼ਨ ਜਿਹੜੀ ਉਹ ਕ੍ਰੀਏਟ ਕੀਤੀ ਹੈ, ਜਿਹੜੀ ਇੰਡੀਅਨ ਕਸ਼ਮੀਰ ਔਰ ਦੂਸਰੇ ਦੇ ਵਿੱਚ ਜਿਹੜੀ ਹੈ ਉਹ ਗੜਬੜ ਦੇ ਲਈ ਜਿਹੜਾ ਉਹ ਆਪਣਾ ਏਜੰਡਾ ਲਾਗੂ ਕਰੇਗੀ। ਔਰ ਉਸੇ ਰਿਪੋਰਟ 'ਚ ਕਿਹਾ ਗਿਆ ਕਿ ਪਿਛਲੇ ਸਾਲ ਜਿਹੜਾ ਲਾਲ ਕਿਲੇ ਦੇ ਨੇੜੇ ਐਕਸਪਲੋਜਨ ਹੋਇਆ ਸੀ ਰੈੱਡ ਲਾਈਟ ਦੇ ਉੱਤੇ, ਜਿਸ 15 ਲੋਕ ਮਾਰੇ ਗਏ ਸੀ, ਉਹ ਅਲ ਕਾਇਦਾ ਮਾਡਲ ਸੀ। ਹੁਣ ਤੁਸੀਂ ਆਪਣੇ ਇਹ ਕੋਟ ਤਾਂ ਉਹਨੂੰ ਕਿਸੇ ਹੋਰ ਨੂੰ ਕਰਦੇ ਨੇ ਕਿ ਜੀ ਜੇ ਤੁਸੀਂ ਆਪਣੇ ਬੈਕ ਯਾਰਡ ਦੇ ਵਿੱਚ ਸੱਪ ਪਾਲੋਗੇ ਤੇ ਇੱਕ ਦਿਨ ਉਹ ਸੱਪ ਤੁਹਾਡੀਆਂ ਛੱਤਾਂ ਤੇ ਵੀ ਲਮਕ ਰਹੇ ਹੋਣਗੇ, ਤੁਹਾਡੀਆਂ ਬਾਰੀਆਂ 'ਚੋਂ ਵੀ ਅੰਦਰ ਆ ਰਹੇ ਹੋਣਗੇ, ਤੁਹਾਡੇ ਝਰੋਖਿਆਂ 'ਚੋਂ ਵੀ ਆ ਰਹੇ ਹੋਣਗੇ, ਤੇ ਤੁਹਾਡੇ ਕਿਚਨ ਦੇ ਵਿੱਚ ਤੁਹਾਡੇ ਪਤੀਲੇ ਦੇ ਇਰਦ ਗਿਰਦ ਜਿਹੜਾ ਉਹ ਲੁੱਟ ਰਹੇ ਹੋਣਗੇ। ਸੋ ਇਹ ਹੁਣ ਭਾਰਤ ਸੱਪ ਪਾਲ ਰਿਹਾ, ਦੂਜੇ ਪਾਸੇ ਉਹਨਾਂ ਨੂੰ ਹੀ ਜਿਹੜਾ ਲਟੇਰੇ ਔਰ ਹਿੰਦੂ ਮੰਦਰਾਂ ਨੂੰ ਤੋੜਨ ਵਾਲੇ ਵੀ, ਕੁਛ ਤਾਂ ਸ਼ਰਮ ਹਿਆ ਚਾਹੀਦੀ ਹੈ। ਬਿਲਕੁਲ ਡਾਕਟਰ ਸਾਥਰ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।